ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਕੈਲੀਫੋਰਨੀਆ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 28 ਤਰੀਕ ਆ। ਫਰਵਰੀ ਦਾ ਲਾਸਟ ਦਿਨ ਹੈਗਾ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਨੂੰ ਲੈ ਕੇ ਯੂਕਰੇਨ ਤੇ ਰਸ਼ੀਆ ਦੇ ਜਿਹੜੇ ਡੈਲੀਗੇਟ ਆ ਉਹ ਅੱਜ ਉਹਨਾਂ ਨੇ ਮੀਟਿੰਗ ਕੀਤੀ, ਪਰ ਜੋ ਰਿਪੋਰਟਸ ਆ ਰਹੀਆਂ ਉਹਦੇ ਚੋਂ ਬਾਹਲਾ ਕੁਛ ਨਿਕਲਿਆ ਨਹੀਂ ਹੈਗਾ। ਕਾਫੀ ਲੰਮੇ ਘੰਟੇ ਇਹ ਜਿਹੜੀ ਮੀਟਿੰਗ ਚੱਲੀ ਦੋਨਾਂ ਮੁਲਕਾਂ ਦੇ ਜਿਹੜੇ ਨੈਗੋਸ਼ੀਏਟਰ ਸੀ। ਯੂਕਰੇਨ ਵਾਲਿਆਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਰਸ਼ੀਆ ਬੰਬਾਰਡਮੈਂਟ ਬੰਦ ਕਰੇ ਤੇ ਰਸ਼ੀਆ ਦੇ ਫੌਜੀ ਵਾਪਸ ਜਾਣ, ਤੇ ਰਸ਼ੀਆ ਵਾਲਿਆਂ ਨੇ ਹਜੇ ਕੋਈ ਇਹਦੇ ਬਾਬਤ ਦੱਸਿਆ ਨਹੀਂ। ਦੋਨੋਂ ਹੀ ਮੁਲਕਾਂ ਦੇ ਜਿਹੜੇ ਲੋਕ ਸੀਗੇ ਇਸ ਨੈਗੋਸ਼ੀਏਸ਼ਨ ਦੇ ਵਿੱਚ ਉਹ ਹੁਣ ਆਪਣੀ ਕੈਪੀਟਲ ਵਾਪਸ ਗਏ ਆ ਤੇ ਹੁਣ ਦੇਖੋ ਉਹ ਤੋਂ ਬਾਅਦ ਕੀ ਬਣਦਾ ਹੈਗਾ। ਪਰ ਦੂਸਰੇ ਪਾਸੇ ਰਸ਼ੀਆ ਨੇ ਕਹਿੰਦੇ ਪਈ ਈਸਟਰਨ ਯੂਕਰੇਨ ਦੇ ਜਿਹੜੇ ਸ਼ਹਿਰ ਆ ਉੱਥੇ ਸ਼ੈਲਿੰਗ ਆ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਹੋਈ ਹੈਗੀ ਆ। ਯੂਕਰੇਨ ਦੀ ਕੈਪੀਟਲ ਕੀਵ ਸਟਿਲ ਐਜ ਦੇ ਉੱਤੇ ਹੀ ਹੈਗੀ ਆ, ਤੇ ਪਰ ਅੱਜ ਉੱਥੇ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ ਘਰਾਂ ਤੋਂ ਬਾਹਰ ਜਾਣ ਦਿੱਤਾ ਗਿਆ ਹੈਗਾ ਵੀ ਕੁਛ ਉਹਨਾਂ ਨੇ ਖਰੀਦਣਾ ਜਾਂ ਕੁਛ ਲੈ ਕੇ ਆਉਣਾ, ਕਿਉਂਕਿ ਪਹਿਲਾਂ ਸਾਰਿਆਂ ਨੂੰ ਯੂਕਰੇਨ ਨੇ ਬੰਦ ਕਰ ਦਿੱਤਾ ਸੀ ਕਿ ਘਰਾਂ ਤੋਂ ਬਾਹਰ ਨਾ ਨਿਕਲੋ। ਡਿਫੈਂਸ ਆਫੀਸ਼ੀਅਲ ਇਹ ਕਹਿੰਦੇ ਆ ਖਾਰਕੀਵ ਜਿਹੜਾ ਯੂਕਰੇਨ ਦਾ ਸਭ ਤੋਂ ਵੱਡਾ ਸ਼ਹਿਰ ਹੈਗਾ ਉੱਥੇ ਆਰਟਰਲੀ ਉੱਥੇ ਬਹੁਤ ਸ਼ੈਲਿੰਗ ਚੱਲ ਰਹੀ ਹੈਗੀ ਆ, ਤੇ ਯੂਕਰੇਨ ਫੋਰਸਸ ਨੇ ਕੁਛ ਰਸ਼ੀਅਨ ਟਰੂਪਸ ਉੱਥੇ ਫੜ ਲਏ ਸੀ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਅਜੇ ਵੀ ਉੱਦਾਂ ਦੀ ਉੱਦਾਂ ਹੀ ਜਿਹੜੀ ਉਹ ਨਜ਼ਰ ਆ ਰਹੀ ਆ, ਕਿਉਂਕਿ ਹੁਣ ਆਈ ਥਿੰਕ ਉੱਥੇ ਰਾਤ ਦਾ ਵੇਲਾ ਹੋਣ ਕਰਕੇ ਅਜੇ ਕੋਈ ਬਹੁਤੀਆਂ ਹੋਰ ਅਪਡੇਟਸ ਜਿਹੜੀਆਂ ਉਹ ਨਹੀਂ ਆਈਆਂ। ਆਰਥਿਕ ਪੱਖ ਤੋਂ ਕੁਛ ਅਪਡੇਟਸ ਜਿਹੜੀਆਂ ਉਹ ਆਪਾਂ ਨੂੰ ਸੁਣਨ ਨੂੰ ਮਿਲੀਆਂ ਆ। BP ਇੱਕ ਕਾਫੀ ਵੱਡੀ ਜਿਹੜੀ ਆਇਲ ਐਨਰਜੀ ਉਤਪਾਦਕ ਕੰਪਨੀ ਹੈਗੀ ਆ, ਉਹਨਾਂ ਨੇ ਆਪਣਾ 19% ਸਟੇਕ ਜਿਹੜੀ ਗੈਜ਼ਪ੍ਰੋਮ ਕਰਕੇ ਜਿਹੜੀ ਉੱਥੋਂ ਦੀ ਰੂਸ ਦੀ ਐਨਰਜੀ ਕੰਪਨੀ ਆ ਉਸ ਦੇ ਵਿੱਚੋਂ ਵਾਪਸ ਲੈ ਲਿਆ ਸੀ। ਇਸੇ ਨੂੰ ਦੇਖਦੇ ਹੋਏ ਸ਼ੈਲ ਜਿਹੜੀ ਇੱਕ ਕਾਫੀ ਵੱਡੀ ਕੰਪਨੀ ਆ ਉਹਨਾਂ ਨੇ ਵੀ 27.5% ਸਟੇਕ ਆ ਉਸ ਦੀ ਡਾਈਵੈਸਟਮੈਂਟ ਜਿਹੜੀ ਉਹ ਕਰ ਦਿੱਤੀ ਆ। ਸੋ ਸ਼ੈਕਾ ਹੈਲਨ 2 ਲਿਕੁਇਫਾਈਡ ਨੈਚੁਰਲ ਗੈਸ ਫੈਸਿਲਿਟੀ ਹੈਗੀ ਆ, ਉਹਦੇ ਵਿੱਚੋਂ ਉਹਨਾਂ ਨੇ ਕੱਢਿਆ ਆ, ਤੇ ਸੈਲੀਅਮ ਪੈਟਰੋਲੀਅਮ ਡਿਵੈਲਪਮੈਂਟ ਉਹਦੇ ਵਿੱਚੋਂ 50% ਸਟੇਕ ਜਿਹੜਾ ਆ ਉਹ ਡਾਈਵੈਸਟ ਕਰਨ ਬਾਰੇ ਜਿਹੜਾ ਉਹ ਆਖ ਰਹੇ ਹੈਗੇ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਇਸ ਪੱਧਰ ਦੇ ਉੱਤੇ ਜਿਹੜੀਆਂ ਵੱਡੀ ਚੇਂਜਿਸ ਜਿਹੜੀ ਉਹ ਆਈ ਆ। $3 ਬਿਲੀਅਨ ਦੇ ਜਿਹੜੇ ਐਸੈਟਸ ਹੈਗੇ ਆ ਰਸ਼ੀਅਨ ਵੈਂਚਰਸ ਦੇ ਵਿੱਚ, ਉਹਨਾਂ ਨੂੰ ਸ਼ੈਲ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਵੀ ਜੇ ਤੁਸੀਂ ਇੱਦਾਂ ਹੀ ਆਪਣਾ ਕੰਮ ਜਾਰੀ ਰੱਖਿਆ ਰੂਸ ਨੇ ਤਾਂ ਅਸੀਂ ਉਹ ਵੀ ਜਿਹੜੇ ਉਹ ਵਾਪਸ ਲੈ ਲਵਾਂਗੇ। ਸੋ ਉਧਰ ਜਿਹੜੇ ਕੁਛ ਜਹਾਜ਼ ਆ ਨਾਟੋ ਦੀਆਂ ਟਰੂਪਸ ਦੇ ਨਾਲ ਉਹ ਲਿਥੂਏਨੀਆ ਦੇ ਵਿੱਚ ਲੈਂਡ ਹੋਏ ਨੇ। ਨਾਰਵੇ ਦੇ ਨਾਟੋ ਦੇ ਜਿਹੜੇ ਕੁਛ ਫੌਜੀ ਆ ਉਹ ਉਧਰਲੇ ਪਾਸੇ ਨੂੰ ਪਹੁੰਚੇ ਹੈਗੇ ਨੇ। ਉਧਰ ਯੂਕਰੇਨ ਨੇ ਆਪਣੇ ਆਪ ਨੂੰ ਯੂਰਪੀਅਨ ਸੰਘ ਦਾ ਮੈਂਬਰ ਬਣਾਉਣ ਦੇ ਲਈ ਐਪਲੀਕੇਸ਼ਨ ਜਿਹੜੀ ਆ ਉਹ ਭਰ ਕੇ ਦੇ ਦਿੱਤੀ ਆ।
ਇੱਕ ਜਿਹੜੀਆਂ ਫੋਟੋਜ਼ ਤੇ ਵੀਡੀਓਜ਼ ਜ਼ੈਲੈਂਸਕੀ ਤੇ ਉਹਨਾਂ ਦੇ ਸਾਥੀਆਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਜਿਹੜੀਆਂ ਉਹ ਪਾਈਆਂ ਆ, ਜਿਸ ਦੇ ਵਿੱਚ ਉਹਨਾਂ ਨੇ ਜਿਹੜੇ ਜ਼ੈਲੈਂਸਕੀ ਆ ਕਹਿੰਦੇ ਅਧਿਕਾਰਤ ਤੌਰ ਦੇ ਉੱਤੇ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਹੁਣ ਫਾਸਟ ਟਰੈਕ ਇਹ ਚੀਜ਼ ਉਹ ਕਰਦੇ ਆ ਨਹੀਂ ਕਰਦੇ ਆ, ਇਹ ਜਿਹੜੀ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਆਲਰੇਡੀ ਯੂਰਪੀਅਨ ਲੀਡਰਸ ਦੇ ਨਾਲ ਕਹਿੰਦੇ ਮੈਂਬਰਸ਼ਿਪ ਨੂੰ ਲੈ ਕੇ ਡਿਸਕਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਵੈਸੇ ਕਾਫੀ ਟਾਈਮ ਕੰਜ਼ਿਊਮਿੰਗ ਇਹ ਨੈਗੋਸੀਏਸ਼ਨਸ ਹੁੰਦੀਆਂ ਆ। ਕਿਸੇ ਨੂੰ ਯੂਰਪੀਅਨ ਢਾਂਚੇ ਦੇ ਵਿੱਚ, ਯੂਰਪੀਅਨ ਸੰਘ ਦੇ ਵਿੱਚ ਉਸ ਦਾ ਜਿਹੜਾ ਉਹ ਮੈਂਬਰ ਬਣਾ ਕੇ ਜਿਹੜਾ ਉਹ ਲੈ ਕੇ ਆਉਣਾ। ਸੋ ਦੇਖੋ ਇਸ ਦੁੱਖ ਦੀ ਘੜੀ ਦੇ ਵਿੱਚ ਕੀ ਇਹ ਵੇਖਣਗੇ, ਇਸ ਨਾਲ ਨੂੰ ਸੁਣੀ ਜਾਊ ਕਿ ਨਹੀਂ। ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਅਰਸਲਾ ਵੌਂਡਰ ਲੇਨ ਉਹਨਾਂ ਨੇ ਜਿਹੜਾ ਯੂਰੋ ਨਿਊਜ਼ ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਉਹ ਸਾਡੇ ਹੀ ਨੇ ਤੇ ਵੀ ਵਾਂਟ them ਇਨ ਯੂਰਪੀਅਨ ਯੂਨੀਅਨ ਦੇ ਵਿੱਚ। ਹੁਣ ਦੇਖੋ ਕੀ ਅੱਗੇ ਇਸ ਤੇ ਬਣਦਾ ਆ। ਜੀ, ਦੂਸਰੇ ਪਾਸੇ ਆਪਾਂ ਸਵੇਰੇ ਵੀ ਕਵਰ ਕੀਤਾ ਸੀ ਵੀ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਤੇ ਕਾਲੇ ਮੂਲ ਦੇ ਸਟੂਡੈਂਟਸ ਜਿਹੜੇ ਵੱਖ-ਵੱਖ ਮੁਲਕਾਂ ਤੋਂ ਹੈਗੇ ਆ, ਉਹ ਫਸੇ ਹੋਏ ਹੈਗੇ ਆ ਤੇ ਕਹਿੰਦੇ ਵੀ ਉਹਨਾਂ ਨੂੰ ਟ੍ਰੇਨ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ, ਵੀ ਉਹਨਾਂ ਦਾ ਰੰਗ ਥੋੜਾ ਕਾਲਾ ਆ। ਸਿਰਫ ਯੂਕਰੇਨ ਦੇ ਜਿਹੜੇ ਗੋਰੇ ਮੂਲ ਦੇ ਲੋਕ ਆ ਉਹਨਾਂ ਨੂੰ ਚੜ੍ਹਨ ਦਿੱਤਾ ਜਾ ਰਿਹਾ। ਕਈ ਸਟੂਡੈਂਟਸ ਦੀਆਂ ਖਬਰਾਂ ਆ ਰਹੀਆਂ ਵੀ 12-12 ਘੰਟੇ ਅਸੀਂ ਤੁਰ ਕੇ ਜਾ ਰਹੇ ਆ, ਫੂਡ ਵੀ ਹੈ ਨਹੀਂ, ਫੂਡ ਖਤਮ ਹੋ ਗਿਆ ਆ। ਕੋਈ ਜਿਹਦੇ ਕੋਲ ਪੈਸੇ ਆ ਬਹੁਤ ਮਹਿੰਗੇ, ਉਹਨਾਂ ਨੂੰ ਕਾਰਾਂ ਦੇ ਵਿੱਚ ਰਾਈਡ ਲੈ ਕੇ ਜਾ ਰਹੇ ਆ, ਪਰ ਦੂਸਰੇ ਪਾਸੇ ਜਦੋਂ ਪੋਲੈਂਡ ਦਾ ਜਾਂ ਹੋਰ ਬਾਰਡਰ ਆ ਉੱਥੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ। ਜਿਹੜੇ ਕਹਿੰਦੇ ਯੂਕਰੇਨ ਦੇ ਓਰੀਜਨਲ ਲੋਕ ਹੈਗੇ ਆ ਉਹਨਾਂ ਨੂੰ ਹੀ ਐਂਟਰ ਹੋਣ ਦਿੱਤਾ ਜਾ ਰਿਹਾ। ਸੋ ਇੰਡੀਅਨ ਉਹਨਾਂ 'ਚ ਪੰਜਾਬੀ ਵੀ ਬਹੁਤ ਵੱਡੀ ਗਿਣਤੀ 'ਚ ਆ। ਅੱਜ ਸਾਨੂੰ ਕਾਲ ਵੀ ਆਈ ਸੀ ਇੱਕ ਸਾਡੇ ਸਰੋਤੇ ਦੀ, ਉਹਨਾਂ ਦੇ ਰਿਸ਼ਤੇਦਾਰ ਮੁੰਡਾ ਉੱਥੇ ਫਸਿਆ ਹੋਇਆ ਖਾਰਕੋਵ ਦੇ ਵਿੱਚ। ਕਹਿੰਦੇ ਵੀ 3 ਦਿਨਾਂ ਤੋਂ ਬ੍ਰੈਡ ਲੈ ਕੇ ਬੈਠਾ ਸੀ, ਹੁਣ ਫੋਨ ਨਹੀਂ ਚੱਕ ਰਿਹਾ। ਸੋ ਆਪਾਂ ਵੀ ਅੱਜ ਗੱਲ ਵੀ ਹੋਈ ਸੀ ਸਾਡੀ ਇੱਕ ਬਾਰਡਰ ਦੇ ਉੱਤੇ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ। ਹਜੇ ਉਹਨਾਂ ਕੋਲ ਵੀ ਬਾਹਲੀ ਜ਼ਿਆਦਾ ਡਿਟੇਲ ਨਹੀਂ, ਉਹ ਬਿਲਕੁਲ ਆਸਟਰੀਆ ਵਾਲੇ ਬਾਰਡਰ ਤੇ ਹੀ ਸੀ ਮੇਰੇ ਖਿਆਲ ਨਾਲ, ਆਸਟਰੀਆ ਵਾਲੀ ਸਾਈਡ ਤੇ। ਸੋ ਜੇ ਕੋਈ ਸਰੋਤੇ ਕਿਤੇ ਵੀ ਵਰਲਡ 'ਚ ਸੁਣਦੇ ਆ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੰਟੈਕਟ ਹੈਗਾ ਵੀ ਜਿਹੜੇ ਖਾਰਕੀਵ ਟਾਊਨ ਸਿਰਫ 30 ਕਿਲੋਮੀਟਰ ਦੂਰੇ ਸੀ ਰਸ਼ੀਆ ਤੋਂ, ਉੱਥੇ ਯੂਨੀਵਰਸਿਟੀ ਆਫ ਖਾਰਕੀਵ ਆ, ਉੱਥੇ ਕਾਫੀ ਸਟੂਡੈਂਟ ਸੀ, ਉਹ ਵਿਚਾਰੇ ਬਹੁਤ ਫਸੇ ਹੋਏ ਆ। ਉਹਨਾਂ ਦੇ ਬਾਰੇ ਕੋਈ ਅਪਡੇਟ ਹੋਵੇ ਜਾਂ ਕਿਸੇ ਤਰ੍ਹਾਂ ਵੀ ਕੋਈ ਕੰਟੈਕਟ ਹੋ ਸਕਦਾ। 15,000 ਇੰਡੀਅਨ ਸਟੂਡੈਂਟ ਫਸੇ ਹੋਏ ਆ ਯੂਕਰੇਨ ਦੇ ਵਿੱਚ ਤੇ ਜਿਹਦੇ ਵਿੱਚੋਂ 4,000 ਖਾਰਕੀਵ ਟਾਊਨ ਦੇ ਵਿੱਚ ਹੈਗਾ, ਜਿੱਥੇ ਕਿ ਬਹੁਤ ਜ਼ਿਆਦਾ ਹੈਵੀ ਬੰਬਾਰਡਮੈਂਟ ਇਸ ਟਾਈਮ ਹੋ ਰਹੀ ਹੈਗੀ ਜੀ। ਇਹ ਸਾਰੇ ਸ਼ਹਿਰਾਂ ਦੇ ਵਿੱਚੋਂ ਜਿਹੜਾ ਖਾਰਕੀਵ ਹੈਗਾ ਆ, ਇਹ ਰੂਸ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਹੈਗਾ ਆ। ਆਸਟਰੀਆ ਤੋਂ ਜਿਹੜਾ ਸਿੱਧਾ ਬਾਰਡਰ ਨਹੀਂ ਲੱਗਦਾ ਹਰਜੋਤ ਸਿੰਘ ਜੀ ਯੂਕਰੇਨ ਦਾ, ਆਈਦਰ ਉਹਨਾਂ ਨੂੰ ਸਲੋਵਾਕੀਆ ਦੇ ਥਾਣੀ ਤੇ ਜਾਂ ਫਿਰ ਹੰਗਰੀ ਦੇ ਥਾਣੀ ਜਿਹੜੇ ਆ ਯੂਕਰੇਨ ਦੇ ਬਾਰਡਰ ਤੱਕ ਉਹ ਪਹੁੰਚਣਾ ਪੈ ਸਕਦਾ। ਪਰ ਜਿੱਥੇ ਜਿੱਥੇ ਵੀ ਹੈਗੇ ਨੇ ਲੋਕ ਆਪਣੇ ਲੋਕਾਂ ਦੀ ਮਦਦ ਕਰਨ ਦੇ ਲਈ ਦੂਰੋਂ ਨੇੜਿਓਂ ਉੱਥੇ ਜਿਹੜੇ ਉਹਨਾਂ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਹੈਗੇ ਨੇ। ਇੱਥੋਂ ਤੱਕ ਕਿ ਪੋਲੈਂਡ ਵਾਲੇ ਜਿਹੜੇ ਹਰਜੋਤ ਸਿੰਘ ਜੀ ਦੇਖੋ, ਮੈਂ ਜਿੱਦਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਹੁਣ ਤਾਂ ਸ਼ਰੇਆਮ ਹੀ ਜਿਹੜੇ ਗੋਰੇ ਮੂਲ ਦੇ ਪੱਤਰਕਾਰ ਆ ਉਹ ਕਹਿ ਰਹੇ ਆ, ਜਦੋਂ ਕੋਈ ਦੂਜੇ ਤਰ੍ਹਾਂ ਦੇ ਰੈਫਿਊਜੀਜ਼ ਹੁੰਦੇ ਆ ਉਹਨਾਂ ਬਾਰੇ ਇੱਕ ਬੀਬੀ ਪੱਤਰਕਾਰ ਜਿਹੜੀ ਉਹ ਕਹਿ ਰਹੀ ਸੀ, ਦੇਖੋ ਇਹ ਰੈਫਿਊਜੀ ਨਹੀਂ ਆ, ਇਹ ਤਾਂ ਕ੍ਰਿਸਚਨ ਨੇ, ਇਹ ਤਾਂ ਵਾਈਟ ਨੇ, ਇਹ ਆਪਣੇ ਹੀ ਨੇ, ਯੂਰਪੀਅਨਸ ਨੇ, ਇਸ ਲਈ ਇੱਦਾਂ ਆ। ਹਰਜੋਤ ਸਿੰਘ ਜੀ, ਵੈਸੇ ਇਹ ਜਿਹੜੀ ਹਿਪੋਕ੍ਰੇਸੀ ਦੁਨੀਆ ਦੀ ਇਹ ਜੱਗ ਜਾਹਰ ਜਿਹੜੀ ਬਾਰ-ਬਾਰ ਹੁੰਦੀ ਆਈ ਆ, ਜਦੋਂ ਕੋਈ ਮਿਡਲ ਈਸਟ ਜਾਂ ਕੋਈ ਡਿਵੈਲਪਿੰਗ ਕੰਟਰੀਜ਼ ਜਾਂ ਕਹਿ ਲਓ ਵੀ ਕਿਸੇ ਗਰੀਬ ਮੁਲਕ ਦੇ ਲੋਕਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੁੰਦਾ ਆ, ਤਾਂ ਉਦੋਂ ਇੰਨਾ ਦੁੱਖ ਜਿਹੜਾ ਉਹ ਨਹੀਂ ਮਨਾਇਆ ਜਾਂਦਾ, ਉਦੋਂ ਇੰਨਾ ਦੁੱਖ ਜਿਹੜਾ ਉਹ ਨਹੀਂ ਪ੍ਰਗਟਾਇਆ ਜਾਂਦਾ, ਜਦੋਂ ਖਾਸ ਕਰਕੇ ਇੱਦਾਂ ਗੋਰਿਆਂ ਦੇ ਉੱਤੇ ਜਾਂ ਯੂਰਪੀਅਨ ਮੂਲ ਦੇ ਜਾਂ ਚਿੱਟੇ ਰੰਗ ਵਾਲੇ ਲੋਕਾਂ ਦੇ ਉੱਤੇ ਕੋਈ ਵੀ ਅਤਿਆਚਾਰ ਹੈ। ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹਨਾਂ ਵਾਰੀ ਜਿਹੜਾ ਉਹ ਚੀਜ਼ ਜਿਹੜੀ ਉਹ ਨਾ ਕਰੋ, ਇਹਨਾਂ ਦੀ ਮਦਦ ਨਾ ਕਰੋ। ਇਹ ਆ ਵੀ ਮਦਦ ਇਹਨਾਂ ਦੀ ਵੀ ਕਰੋ ਤੇ ਦੂਜਿਆਂ ਦੀ ਵੀ ਜਿਹੜੀ ਉਨੀ ਬਰਾਬਰ ਦੀ ਕਰੋ। ਇੱਥੋਂ ਤੱਕ ਵੀ ਖਬਰਾਂ ਆਈਆਂ ਸੀ ਕਈ ਜਿਹੜੇ ਸਿੱਖ ਹੈਗੇ ਆ ਨਿਆਣੇ, ਉਹਨਾਂ ਨੂੰ ਵੀ ਉੱਥੇ ਕਈਆਂ ਦੇ ਨਾਲ ਹਾਥਾਪਾਈ ਜਿਹੜੀ ਆ, ਕੁੱਟਮਾਰ ਜਿਹੜੀ ਉਹਨਾਂ ਨਾਲ ਕੀਤੀ ਗਈ ਆ। ਯੂਕਰੇਨੀਅਨ ਜਿਹੜੇ ਬਾਰਡਰ ਏਜੰਟਸ ਆ ਉਹੀ ਕਹਿੰਦੇ ਭਾਰਤੀ ਮੂਲ ਦੇ ਲੋਕ ਆ, ਉਹਨਾਂ ਨੂੰ ਵੱਖਰੀ ਲਾਈਨ 'ਚ ਅਫਰੀਕਨ ਅਮੈਰੀਕਨ ਜਿਹੜੇ ਆ, ਸੌਰੀ ਇਕੱਲੇ ਅਫਰੀਕਨ ਅਮੈਰੀਕਨ ਤਾਂ ਨਹੀਂ, ਜਿਹੜੇ ਅਫਰੀਕਨ ਮੂਲ ਵਾਲੇ ਜਾਂ ਕਾਲੇ ਮੂਲ ਵਾਲੇ ਲੋਕ ਆ ਉਹਨਾਂ ਨੂੰ ਵੱਖਰੇ ਜਿਹੜਾ ਉਹ ਕਰ ਰਹੇ ਆ ਤੇ ਦੂਜਿਆਂ ਨੂੰ ਤਰਜੀਹ ਜਿਹੜੀ ਆ ਉਹ ਦਿੱਤੀ ਜਾ ਰਹੀ ਹੈਗੀ ਹੈ। ਪੋਲੈਂਡ ਵਾਲੇ ਵੀ ਜਿਹੜੇ ਉਹ ਇੱਦਾਂ ਹੀ ਉੱਥੇ ਕਰ ਰਹੇ ਹੈਗੇ ਆ। ਸੋ ਓਵਰਆਲ ਇਸ ਜੰਗ ਰੂਪੀ ਮਾਹੌਲ ਦੇ ਵਿੱਚ ਵੀ ਰੇਸਿਜ਼ਮ ਦਾ ਜਿਹੜਾ ਦੈਨ ਤਾਂ, ਡਿਸਕ੍ਰਿਮੀਨੇਸ਼ਨ ਦਾ ਦੈਨ ਤਾਂ ਉਹ ਵੀ ਆਪਣਾ ਸਿਰ ਕੱਢ ਕੇ ਦਿਖਾਈ ਜਾ ਰਿਹਾ ਹੈਗਾ ਜੀ।
ਅਗਲੀ ਖਬਰ ਆਪਾਂ ਚਲੀਏ ਕੈਲੀਫੋਰਨੀਆ ਗੋਲਡਨ ਸਟੇਟ ਤੋਂ ਆ ਰਹੀ ਹੈ। ਕੈਲੀਫੋਰਨੀਆ ਨੇ ਅੱਜ ਮਾਸਕ ਮੈਂਡੇਟ ਸਕੂਲਾਂ ਦੇ ਵਿੱਚੋਂ ਚੱਕ ਦਿੱਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ 12 ਮਾਰਚ ਤੋਂ ਮਾਸਕ ਜ਼ਰੂਰੀ ਨਹੀਂ ਹੋਊਗਾ ਸਕੂਲਾਂ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਅਨਾਉਂਸ ਕੀਤਾ ਆ। ਸੋ ਕਹਿੰਦੇ ਇਟ ਵਿਲ ਬੀ ਨੋ ਲੋਂਗਰ ਰਿਕੁਆਇਰਡ ਤੇ ਸਟਰੋਂਗਲੀ ਰਿਕਮੈਂਡਡ ਵੀ ਜੇ ਕਿਸੇ ਨੇ ਲਾਣਾ ਹੈਗਾ ਤੇ ਉਹ ਲਾ ਸਕਦੇ ਆ, ਪਰ ਜ਼ਰੂਰੀ ਨਹੀਂ ਲਾਉਣ ਦੇ ਲਈ। ਸੋ ਇਹ ਇੱਕ ਵੱਡਾ ਜਿਹੜਾ ਇਹਦੇ ਲਈ ਰੌਲਾ ਪੈ ਰਿਹਾ ਸੀ। ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਜਿਹੜੇ ਬੱਚੇ ਆ ਉਹ ਖੇਲ ਹੀ ਨਹੀਂ ਸਕਦੇ ਜਾਂ ਬਹੁਤ ਵੱਖ-ਵੱਖ ਕੰਡੀਸ਼ਨਸ ਹੈਗੀਆਂ ਆ। ਸੋ ਮਾਸਕ ਇੱਕ ਵੱਡੀ ਪ੍ਰੋਬਲਮ ਸੀ, ਇਹਨੂੰ ਲੈ ਕੇ ਅੱਜ ਗਵਰਨਰ ਨੇ ਅਨਾਉਂਸ ਕਰ ਦਿੱਤਾ ਹੈਗਾ ਆ। ਸਟੇਟ ਦੇ ਵਿੱਚ ਜੇ ਦੱਸਿਆ ਜਾਵੇ 12% ਕੰਟਰੀ ਦੇ ਜਿਹੜੇ ਸਟੂਡੈਂਟਸ ਹੈਗੇ ਕਿੰਡਰਗਾਰਟਨ ਥਰੂ 12 ਗ੍ਰੇਡ ਤੱਕ ਹੈਗੇ ਆ, ਉੱਥੇ ਹਜੇ ਵੀ ਸਟ੍ਰਿਕਟ ਪਾਲਿਸੀਜ਼ ਹੈਗੀਆਂ ਆ, ਪਰ ਹੁਣ 12 ਮਾਰਚ ਤੋਂ ਬਾਅਦ ਇਹ ਰਿਕੁਆਇਰਡ ਨਹੀਂ ਹੋਊਗਾ। ਜੀ ਸੋ ਆਪਾਂ ਦੇਖ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਅਧਿਆਪਕਾਂ ਦੇ ਵਿੱਚ ਤੇ ਵਿਦਿਆਰਥੀਆਂ ਦੇ ਵਿੱਚ ਜਾਂ ਉੱਥੋਂ ਦੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਦਰਮਿਆਨ ਖਹਿਬਿਆਜੀਆਂ ਜਿਹੜੀਆਂ ਉਹ ਚੱਲ ਰਹੀਆਂ ਸੀ। ਕਈ ਜਿਹੜੇ ਮਾਪੇ ਕਹਿੰਦੇ ਸੀ ਵੀ ਅਸੀਂ ਮਾਸਕ ਤੋਂ ਬਗੈਰ ਹੀ ਘੱਲਣੇ ਆ, ਟੀਚਰ ਕਹਿੰਦੇ ਆ ਵੀ ਅਸੀਂ ਸਕੂਲ ਦੇ ਵਿੱਚ ਕਲਾਸਾਂ ਨਹੀਂ ਲਾਵਾਂਗੇ ਜੇ ਨਿਆਣੇ ਜਿਹੜੇ ਉਹ ਮਾਸਕ ਤੋਂ ਬਗੈਰ ਜਿਹੜਾ ਉਹ ਆਉਂਦੇ ਆ। ਪਰ ਹੁਣ ਅਧਿਕਾਰਤ ਤੌਰ ਦੇ ਉੱਤੇ 11 ਤਰੀਕ ਤੋਂ ਬਾਅਦ ਦੇ ਵਿੱਚ 11 ਮਾਰਚ ਤੋਂ ਬਾਅਦ ਦੇ ਵਿੱਚ ਆਪਸ਼ਨਲ ਕਰ ਦਿੱਤਾ ਗਿਆ ਹੈ। ਜੇ ਕੋਈ ਮਾਸਕ ਪਾ ਕੇ ਨਿਆਣਾ ਜਾਣਾ ਚਾਹੁੰਦਾ ਆ ਉਹ ਤਾਂ ਵੀ ਵੈਲਕਮ ਆ, ਤੇ ਜੇ ਨਹੀਂ ਵੀ ਪਾਉਣਾ ਚਾਹੁੰਦਾ ਤਾਂ ਵੀ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਉਸ ਦੇ ਵਿੱਚ ਨਹੀਂ ਹੋਵੇਗੀ। ਸੋ ਇਹ ਚੀਜ਼ ਜਿਹੜੀ ਉਹ ਇਸ ਟਾਈਮ ਦੇਖੀ ਗਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਣੇ ਗਵਾਂਢੀ ਮੁਲਕ ਦੇ ਟਰੱਕਰਸ ਦਾ ਸਾਥ ਦੇਣ ਦੇ ਲਈ ਅਮਰੀਕਾ ਦੇ ਵਿੱਚ ਵੀ ਇੱਕ ਟਰੱਕਰਸ ਦਾ ਕਨਵੋਏ ਤੁਰਿਆ ਸੀਗਾ, ਫਰੀडम ਕਨਵੋਏ। ਇਹਨੇ ਵਾਸ਼ਿੰਗਟਨ ਡੀਸੀ ਤਾਈਂ ਜਾਣਾ ਸੀ, ਪਰ ਇਹ ਵਿੱਚੇ ਹੀ ਜਿਹੜਾ ਆ ਕਹਿ ਲਓ ਵੀ ਇਸ ਦਾ ਡੀਜ਼ਲ ਮੁੱਕ ਗਿਆ ਕਹਿ ਲਓ, ਜਾਂ ਇਸ ਨੂੰ ਸਮਰਥਨ ਨਾ ਮਿਲਣ ਕਰਕੇ ਇਹ ਵਿੱਚ ਵਿਚਾਲੇ ਹੀ ਜਿਹੜੀ ਗੱਲ ਆ ਉਹ ਰੁਕੀ ਰਹਿ ਗਈ ਹੈਗੀ ਆ। ਲਾਸ ਐਂਜਲਸ ਤੋਂ ਵਾਸ਼ਿੰਗਟਨ ਡੀਸੀ ਵੱਲ ਨੂੰ ਜਿਹੜਾ ਇਹ ਤੁਰਿਆ ਸੀ, ਜਦ ਕਹਿੰਦੇ ਵੀ ਜਦੋਂ ਸਟਾਰਟ ਹੋਇਆ ਸੀ ਉਦੋਂ ਲੋਕਾਂ ਦਾ ਸਮਰਥਨ ਜਿਹੜਾ ਸੀਗਾ, ਪਰ ਕਹਿੰਦੇ ਜਦ ਵੇਗਸ ਦੇ ਵਿੱਚ ਇਹ ਪਹੁੰਚਿਆ ਤਾਂ ਸਿਰਫ 5 ਟਰੱਕ ਜਿਹੜੇ ਆ ਉਹ ਰਹਿ ਗਏ ਸੀਗੇ ਇਸ ਕਨਵੋਏ ਦੇ ਵਿੱਚ, ਫਰੀडम ਕਨਵੋਏ USA 2020 ਦੇ ਵਿੱਚ। ਇਸ ਤੋਂ ਜਿਹੜਾ ਨਿਰਾਸ਼ ਜਿਹੜਾ ਹੋ ਕੇ ਹੁਣ ਕਹਿੰਦੇ ਵੀ ਉਹਨਾਂ ਨੇ ਇਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਆ। ਕਹਿੰਦੇ ਵੀ ਹੁਣ ਕਹਿੰਦੇ ਵੀ 2 ਹੋਰ ਕਨਵੋਏ ਜਿਹੜੇ ਆ ਉਹਨਾਂ ਦੇ ਵਿੱਚ ਕਹਿੰਦੇ ਵੀ ਜ਼ਿਆਦਾ ਟਰਨ ਆਊਟ ਜਿਹੜਾ ਉਹ ਹੋ ਰਿਹਾ ਆ, ਪ੍ਰੋਗਰੈਸ ਕਰ ਰਹੇ ਆ ਡੀਸੀ ਵਾਲੇ ਪਾਸੇ ਨੂੰ। ਇੱਕ ਪੀਪਲਜ਼ ਕਨਵੋਏ, ਫਿਰ ਟੈਕਸਸ ਕਨਵੋਏ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਇਸ ਕਨਵੋਏ ਦੇ ਸਪੋਰਟਰ ਸੀਗੇ, ਉਹਨਾਂ ਨੇ ਆਪਣੀ ਨਿਰਾਸ਼ਾ ਤੇ ਆਪਣਾ ਗੁੱਸਾ ਜਿਹੜਾ ਆ ਉਹ ਫੇਸਬੁੱਕ ਦੇ ਉਹਨਾਂ ਦੇ ਪੇਜ ਦੇ ਉੱਤੇ ਜਿਹੜਾ ਆ ਉਹ ਜ਼ਾਹਰ ਜਿਹੜਾ ਉਹ ਕੀਤਾ। ਵੀ ਕਹਿੰਦੇ ਬਹੁਤ ਡਿਸਗ੍ਰੇਸ ਵਾਲੀ ਜਿਹੜੀ ਗੱਲ ਆ ਵੀ ਜਿਹੜਾ ਕੈਲੀਫੋਰਨੀਆ ਤੋਂ ਤੁਰਿਆ ਜਿਹੜਾ ਟਰੱਕਰ ਕਨਵੋਏ ਸੀਗਾ ਉਸ ਨੂੰ ਸਪੋਰਟ ਜਿਹੜੀ ਆ ਵਿਚਾਲੇ ਹੀ ਜਿਹੜੀ ਉਹ ਖਤਮ ਹੋ ਗਈ ਆ। ਪਰ ਹੁਣ ਹਰਜੋਤ ਸਿੰਘ ਜੀ ਦੇਖਿਆ ਜਾਵੇ, ਜਿੱਦਾਂ ਆਪਾਂ ਹੁਣ ਖਬਰ ਕਰਕੇ ਹੀ ਹਟੇ ਹਾਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਮੈਂਡੇਟ ਸੀਗੇ ਉਹ ਹੌਲੀ ਹੌਲੀ ਖਤਮ ਜਿਹੜੇ ਆ ਉਹ ਹੋ ਰਹੇ ਹੈਗੇ ਆ। ਸੋ ਹੁਣ ਇਹ ਪਤਾ ਨਹੀਂ ਵੀ ਮਾਰਚ ਤੱਕ ਜਦੋਂ ਇਹ ਪਹੁੰਚਣਾ ਹੈਗਾ ਹੈ ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ, ਉਦੋਂ ਤੱਕ ਸਮਰਥਨ ਹੋਰ ਜਟਾਉਣ 'ਚ ਕਾਮਯਾਬ ਹੁੰਦੇ ਆ ਜਾਂ ਨਹੀਂ। ਜੀ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਪਹਿਲਾ ਵੱਡਾ ਪ੍ਰੋਜੈਕਟ ਆ ਰਿਹਾ ਜਿੱਥੇ ਕਿ ਸੋਲਰ ਕਨਾਲ ਹੋਊਗੀ। ਸੋ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਨਹਿਰਾਂ ਹੈਗੀਆਂ। ਸੋ ਹੁਣ ਇੱਕ ਨਹਿਰ ਦੇ ਉੱਤੇ ਕੋਸ਼ਿਸ਼ ਹੋਣ ਜਾ ਰਹੀ ਆ ਵੀ ਉਸ ਨੂੰ ਸੋਲਰ ਪੈਨਲਸ ਦੇ ਨਾਲ ਕਵਰ ਕੀਤਾ ਜਾਵੇ। ਸੋ ਇਹਦੇ ਕਈ ਫਾਇਦੇ ਹੋਊਗੇ। ਇੱਕ ਤਾਂ ਇਹ ਆ ਵੀ ਜਿਹੜਾ ਪਾਣੀ ਆ ਉਹ ਇਵੈਪੋਰੇਟ ਨਹੀਂ ਹੋਊਗਾ ਜਦੋਂ ਗਰਮੀ ਆਉਂਦੀ ਆ, ਤੇ ਦੂਸਰੇ ਨੰਬਰ ਦੇ ਉੱਤੇ এনवायरमेंटਲ ਫ੍ਰੈਂਡਲੀ ਆ। ਤੀਸਰੇ ਨੰਬਰ ਤੇ ਜਿਹੜੀ ਉਹ ਜਗ੍ਹਾ ਆ ਉਹ ਵਰਤੀ ਜਾ ਸਕਦੀ ਹੈ ਜਿੱਥੋਂ ਦੀ ਨਹਿਰ ਲੰਘਦੀ ਆ, ਵੀ ਉਸ ਜਗ੍ਹਾ ਦੇ ਉੱਪਰ ਜਿਹੜੇ ਆ ਸੋਲਰ ਪੈਨਲ ਲਾਏ ਜਾ ਰਹੇ ਹੈਗੇ ਆ। ਵੈਸਟਰਨ ਯੂਨਾਈਟਿਡ ਸਟੇਟ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਦੱਸਦੇ ਆ ਰਹੇ ਹਾਂ ਕਿ 1200 ਸਾਲ ਬਾਅਦ ਇੰਨਾ ਜ਼ਿਆਦਾ ਇੱਥੇ ਡਰਾਊਟ ਆਇਆ ਹੈਗਾ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਗਰਾਊਂਡ ਵਾਟਰ ਸਪਲਾਈ ਓਵਰ ਪੰਪ ਹੋ ਰਹੀਆਂ ਬਹੁਤ ਜਗ੍ਹਾ ਦੇ ਉੱਤੇ, ਵਾਈਲਡ ਫਾਇਰਸ ਲੱਗ ਰਹੀਆਂ ਹੈਗੀਆਂ ਆ, ਤੇ ਕਲਾਈਮੇਟ ਚੇਂਜ ਬਹੁਤ ਜ਼ਿਆਦਾ ਹੋ ਰਿਹਾ। ਮਿਲੀਅਨਸ ਆਫ ਲੋਕਾਂ ਨੂੰ ਇਹ ਅਫੈਕਟ ਕਰੂਗਾ। 4000 ਮੀਲ ਕਨਾਲਸ ਜਿਹੜੀਆਂ ਨਹਿਰਾਂ ਆ ਉਹ ਟਰਾਂਸਪੋਰਟ ਕਰਦਾ ਪਾਣੀ ਆਲਮੋਸਟ 35 ਮਿਲੀਅਨ ਕੈਲੀਫੋਰਨੀਅਨਸ ਦੇ ਲਈ। 5.7 ਮਿਲੀਅਨ ਏਕੜਸ ਜਿਹੜਾ ਫਾਰਮਲੈਂਡ ਆ ਉਹਨੂੰ ਪਾਣੀ ਸਪਲਾਈ ਕਰਦੀਆਂ। ਇਹ ਸਟੱਡੀ 2021 ਦੇ ਵਿੱਚ ਹੋਈ ਸੀ। ਕਹਿੰਦੇ ਵੀ ਜੇ ਇਹ ਕਨਾਲਸ ਨੂੰ, ਇਹ ਨਹਿਰਾਂ ਨੂੰ ਕਵਰ ਕੀਤਾ ਜਾਵੇ ਸੋਲਰ ਪੈਨਲਸ ਦੇ ਨਾਲ, ਤੇ ਇਹਦਾ ਕਾਫੀ ਫਾਇਦਾ ਸਟੇਟ ਦੇ ਵਿੱਚ
ਹੋ ਸਕਦਾ ਹੈਗਾ। ਸੋ ਪਹਿਲਾ ਪ੍ਰੋਜੈਕਟ ਇਹ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਸੈਂਟਰਲ ਵੈਲੀ ਦੇ ਵਿੱਚ ਜਿਹੜੇ ਰਿਸਰਚਰਸ ਯੂਨੀਵਰਸਿਟੀ ਆਫ ਕੈਲੀਫੋਰਨੀਆ ਮਰਸਡ ਦੇ ਆ, ਇਸ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੈਗੇ ਆ ਤੇ ਬਹੁਤ ਲਾਰਜ ਸਕੇਲ ਇਹ ਪ੍ਰੋਜੈਕਟ ਹੋਣ ਜਾ ਰਿਹਾ ਹੈਗਾ। $20 ਮਿਲੀਅਨ ਦੀ ਲਾਗਤ ਦਾ ਇਹ ਕੋਲੈਬੋਰੇਟਿਵ ਯਾਨੀ ਕਿ ਵੱਖ-ਵੱਖ ਸੰਸਥਾਵਾਂ ਦਾ ਮਿਲ ਕੇ ਇਹ ਪ੍ਰੋਜੈਕਟ ਹੈਗਾ, ਜਿਸ 'ਚ ਸਟੇਟ ਆਫ ਕੈਲੀਫੋਰਨੀਆ ਦੇ ਵੱਲੋਂ ਟਰਲਕ ਇਰੀਗੇਸ਼ਨ ਡਿਸਟ੍ਰਿਕਟ, ਡਿਪਾਰਟਮੈਂਟ ਆਫ ਵਾਟਰ ਰਿਸੋਰਸ, ਜਿੱਦਾਂ ਤੁਸੀਂ ਦੱਸਿਆ UC ਮਰਸਡ ਤੇ ਸੋਲਰ ਐਕਵਾ ਗ੍ਰਿਡ LLC ਜਿਹੜੀ ਉਹ ਮਿਲ ਕੇ ਕੰਮ ਕਰੂਗੀ। ਕੈਲੀਫੋਰਨੀਆਜ਼ ਸੋਲਰ ਓਵਰ ਕਨਾਲ ਇਨੀਸ਼ੀਏਟਿਵ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਸੀ। ਪ੍ਰੋਜੈਕਟ ਨੈਕਸਸ ਦਾ ਜਿਹੜਾ ਇਸ ਨੂੰ ਨਾਮ ਜਿਹੜਾ ਉਹ ਦਿੱਤਾ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਇਹ ਸੋਚਿਆ ਗਿਆ ਸੀ ਵੀ ਪਾਣੀ ਦੇ ਉੱਤੇ ਹੀ ਜਿਹੜੇ ਇਹ ਤੈਰਦੇ ਰਹਿਣਗੇ, ਪਰ ਆਈ ਥਿੰਕ ਉਹ ਚੀਜ਼ ਸੰਭਵ ਹੋਣੀ ਹਾਲ ਦੀ ਘੜੀ ਜਿਹੜੀ ਉਹ ਬਹੁਤੀ ਮੁਸ਼ਕਲ ਨਹੀਂ ਹੈਗੀ। ਸੋ UC ਮਰਸਡ ਦੀ ਇੱਕ ਸਟੱਡੀ ਵੀ ਇਸ ਦੇ ਬਾਰੇ ਜਿਹੜੀ ਉਹ ਕੀਤੀ ਜਿਹੜੀ ਗਈ ਹੈ, ਜਿਸ ਦੇ ਵਿੱਚ ਹਰਜੋਤ ਸਿੰਘ ਜੀ ਤੁਸੀਂ ਪਹਿਲਾਂ ਵੀ ਜਿਹੜਾ ਉਹ ਦੱਸਿਆ ਆ ਵੀ ਪਾਣੀ ਦੀ ਇਵੈਪੋਰੇਸ਼ਨ ਤੋਂ ਜਿਹੜਾ ਉਹ ਬਚਾਅ ਜਿਹੜਾ ਉਹ ਰਹੂਗਾ। ਕਹਿੰਦੇ ਵੀ ਜਿਹੜੀ ਸੈਲਸ ਦੀ ਐਫੀਸ਼ੀਐਂਸੀ ਆ, ਜਿਹੜੀ ਸੂਰਜੀ ਜਿਹੜੀ ਊਰਜਾ ਆ ਉਸ ਨੂੰ ਬਿਜਲੀ ਦੇ ਵਿੱਚ ਤਬਦੀਲ ਜਿਹੜੀ ਉਹ ਕਰਦੀ ਆ, ਉਸ ਦੇ ਵਿੱਚ ਵੀ ਐਫੀਸ਼ੀਐਂਸੀ ਦੇ ਵਿੱਚ ਵੀ ਜਿਹੜਾ ਉਹ ਫਾਇਦਾ ਹੋਊਗਾ। ਕਹਿੰਦੇ ਵੀ ਇਹਦੇ ਨਾਲ 20 ਤੋਂ 50% ਹਾਇਰ ਰਿਟਰਨ ਔਨ ਇਨਵੈਸਟਮੈਂਟ ਜਿਹੜੀ ਆ ਉਹ ਹੁੰਦੀ ਆ, ਜੇ ਆਪਾਂ ਜਿਹੜਾ ਪਾਣੀ ਦੀ ਥਾਂ ਦੇ ਉੱਤੇ ਸਿੱਧਾ ਜ਼ਮੀਨ ਦੇ ਉੱਤੇ ਜਿਹੜੇ ਸੇਮ ਪੈਨਲਸ ਜਿਹੜੇ ਉਹ ਗੱਡਦੇ ਹੈਗੇ ਆ। ਚਲੋ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਆ। ਪਾਣੀ ਦੀ ਘਾਟ ਦੇ ਨਾਲੋਂ ਤਾਂ ਆਪਾਂ ਆਲਰੇਡੀ ਜਿਹੜਾ ਉਹ ਜੂਝ ਰਹੇ ਹੈਗੇ ਆ। ਸੋ ਹੋਪਫੁਲੀ ਇਸ ਦੇ ਨਾਲ ਜਿਹੜਾ ਉਹ ਕੰਮ ਆ ਉਹ ਬੈਟਰ ਹੋਵੇ। ਕਿਹਾ ਜਾ ਰਿਹਾ ਵੀ ਕਨਾਲ ਦੀ ਮੇਨਟੇਨੈਂਸ ਦੀ ਇੰਪਰੂਵਮੈਂਟ ਬੈਟਰ ਹੋਊਗੀ, ਵਾਟਰ ਕੁਆਲਿਟੀ ਜਿਹੜੀ ਬੈਟਰ ਹੋਊਗੀ, ਰੀਨਿਊਏਬਲ ਐਨਰਜੀ ਜਨਰੇਸ਼ਨ, ਸਟੋਰੇਜ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਦੇ ਨਾਲ ਬਿਹਤਰ ਹੋ ਸਕਦੀਆਂ ਨੇ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਹਾਈਵੇ 99 ਦੇ ਉੱਤੇ ਐਵਨਿਊ 17 ਤੋਂ ਲੈ ਕੇ ਐਵਨਿਊ 12 ਜਿਹੜਾ ਮਡੇਰਾ ਕਾਉਂਟੀ 'ਚ ਪੈਂਦਾ ਆ, ਉੱਥੇ 6 ਲੇਨਸ ਬਣਨ ਜਾ ਰਹੀਆਂ ਆ। ਕਾਂਗਰਸਮੈਨ ਜਿਮ ਕੋਸਟਾ ਫ੍ਰਿਜ਼ਨੋ ਤੋਂ ਹੈਗੇ ਆ, ਉਹ ਕਹਿੰਦੇ ਵੀ ਅਸੀਂ ਇਸ ਪ੍ਰੋਜੈਕਟ ਦੇ ਲਈ $26 ਮਿਲੀਅਨ ਲੈ ਕੇ ਆ ਰਹੇ ਹੈਗੇ ਆ। ਤੇ ਟਰਾਂਸਪੋਰਟੇਸ਼ਨ ਕਮਿਸ਼ਨ ਚੇਅਰ ਲੀ ਐਨ ਈਗਰ ਤੇ ਜਿਮ ਕੋਸਟਾ ਇਹਨਾਂ ਨੇ ਦੱਸਿਆ ਵੀ $1.2 ਟ੍ਰਿਲੀਅਨ ਦਾ ਫੈਡਰਲ ਇਨਫਰਾਸਟ੍ਰਕਚਰ ਬਿੱਲ ਜਿਹੜਾ, ਉਹਦੇ ਵਿੱਚੋਂ ਇਹ ਪੈਸੇ ਫ੍ਰਿਜ਼ਨੋ ਤੇ ਮਡੇਰਾ ਕਾਉਂਟੀ ਦੇ ਵਿੱਚ ਮਿਲੇ ਆ, ਜਿਹਦੇ ਨਾਲ ਹਾਈਵੇ ਇਹ ਚੌੜਾ ਹੋਊਗਾ। 6 ਲੇਨਾਂ ਬਣਨਗੀਆਂ ਇਸ ਜਗ੍ਹਾ ਤੇ, ਕਿਉਂਕਿ ਉੱਥੇ ਟ੍ਰੈਫਿਕ ਬਹੁਤ ਹੁੰਦਾ, ਕਈ ਵਾਰੀ ਰਸ਼ ਬਹੁਤ ਹੋ ਜਾਂਦਾ, ਟਰੱਕ ਬਹੁਤ ਜ਼ਿਆਦਾ ਉੱਥੋਂ ਲੰਘਦੇ ਹੈਗੇ ਆ। ਸੋ ਜੇ ਪ੍ਰੋਜੈਕਟ ਉੱਥੇ ਆਉਂਦਾ ਤੇ ਵਧੀਆ ਚੀਜ਼ ਹੋਊਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਆ 33 ਸਾਲਾਂ ਦਾ ਕਾਰਲਿਟੋਸ ਪੈਰਲਟਾ। ਇਸ ਨੂੰ ਸੈਂਟਾ ਐਨਾ ਦੀ ਪੁਲਿਸ ਹੁਣ ਇਹ ਕਥਿਤ ਤੌਰ ਦੇ ਉੱਤੇ ਉਸ ਦੇ ਉੱਤੇ ਦੋਸ਼ ਲਾਏ ਜਾ ਰਹੇ ਆ। $1 ਮਿਲੀਅਨ ਦੀ ਲਾਗਤ ਦੇ COVID-19 ਦੇ ਜਿਹੜੇ ਟੈਸਟ ਆ ਉਹਨੇ ਰੀਰਾਊਟ ਕਰਕੇ ਆਪਣੇ ਘਰੇ ਹੀ ਜਿਹੜੇ ਉਹ ਮੰਗਾ ਲਏ। ਕੋਵਿਡ ਕਲੀਨਿਕ ਕਰਕੇ ਇੱਕ ਕੰਪਨੀ ਜਿਹੜੀ ਉਹ ਹੈਗੀ ਆ, ਇਹ ਉਸ ਦਾ ਹੀ ਵੇਅਰ ਹਾਊਸ ਜਿਹੜਾ ਉਹ ਮੈਨੇਜਰ ਸੀਗਾ। ਸੋ ਉੱਥੇ ਕਹਿੰਦੀਆਂ 100 ਤੋਂ ਵੱਧ ਜਿਹੜੀਆਂ ਸ਼ਿਪਮੈਂਟਸ ਆਉਣੀਆਂ ਸੀ, ਉਸਨੇ ਘਰੇ ਹੀ ਜਿਹੜੀਆਂ ਉਹ ਕਰ ਲਈਆਂ ਹੈਗੀਆਂ। ਸੋ ਕਹਿੰਦੇ ਵੀ ਕੋਵਿਡ ਕਲੀਨਿਕ ਨੇ ਹੀ ਜਿਹੜਾ ਇਸ ਦੇ ਬਾਰੇ ਦੱਸਿਆ ਵੀ ਭਾਈ ਇੱਦਾਂ ਜਿਹੜਾ ਉਹ ਕੀਤਾ ਇਸ ਦੇ ਦੁਆਰਾ ਜਿਹੜਾ ਉਹ ਜਾ ਰਿਹਾ। ਤੇ ਕਹਿੰਦੇ ਵੀ ਅਨੁਮਾਨਿਤ ਕੀਮਤ ਇਹਨਾਂ ਸਟੋਲਨ ਜਿਹੜੇ ਟੈਸਟ ਆ, ਚੋਰੀ ਕੀਤੇ ਗਏ COVID-19 ਦੇ ਟੈਸਟ ਆ, ਉਹਨਾਂ ਦੀ ਤਕਰੀਬਨ $1 ਮਿਲੀਅਨ ਬਣਦੀ ਆ। ਸਟੇਟ ਸੈਨੇਟਰ ਸ਼ੈਨਨ ਗਰੋਵ ਕੈਲੀਫੋਰਨੀਆ ਦੀ, ਜੋ ਕਿ ਬੇਕਰਸਫੀਲਡ ਤੋਂ ਆ, ਉਹਨਾਂ ਨੇ ਇੱਕ ਬਿੱਲ ਇੰਟਰੋਡਿਊਸ ਕੀਤਾ, ਜਿਹਦੇ ਨਾਲ ਜੋ ਲੋਕ ਹਿਊਮਨ ਟ੍ਰੈਫਿਕਿੰਗ ਕਰਦੇ ਹੈਗੇ ਆ, ਬੰਦਿਆਂ ਨੂੰ ਜਾਂ ਬੀਬੀਆਂ ਨੂੰ ਉੱਥੋਂ ਬਾਰਡਰ ਤੋਂ ਕ੍ਰਾਸ ਕਰਕੇ ਲਿਆਉਂਦੇ ਆ, ਉਹਨਾਂ ਦੇ ਲਈ ਪੈਨਲਟੀਜ਼ ਬਹੁਤ ਜ਼ਿਆਦਾ ਹੋਣਗੀਆਂ। ਸੈਨੇਟ ਬਿੱਲ 1042 ਇਹ ਰੀਕਲਾਸੀਫਾਈ ਕਰੂਗਾ ਹਿਊਮਨ ਟ੍ਰੈਫਿਕਿੰਗ ਨੂੰ ਐਜ਼ ਏ ਵਾਇਲੈਂਟ ਤੇ ਸੀਰੀਅਸ ਫੈਲਨੀ, ਤੇ ਜਿਹੜੇ ਕਨਵਿਕਟਡ ਹੋਊਗੇ ਉਹਨਾਂ ਦੇ ਸਟੇਟ ਦਾ ਜਿਹੜਾ 3 ਸਟ੍ਰਾਈਕ ਲਾ ਆ ਉਹਦੇ ਅੰਡਰ ਇਹ ਆਉਣਗੇ। ਸੋ ਜਿਨ੍ਹਾਂ ਦਾ 3 ਵਾਰੀ ਹੋ ਜਾਊਗਾ ਸਟ੍ਰਾਈਕ, ਤੇ ਉਹ 25 ਸਾਲ ਤੋਂ ਲੈ ਕੇ ਪੂਰੀ ਲਾਈਫ ਪ੍ਰਿਜ਼ਨ ਉਹਨਾਂ ਦੀ ਜੇਲ੍ਹ ਦੇ ਵਿੱਚ ਹੋ ਸਕਦੀ ਹੈਗੀ ਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਟਰਾਈ ਕੀਤਾ ਸੀ, ਪਰ ਇਸ ਵਾਰੀ ਕਹਿੰਦੇ ਇਸ ਬਿੱਲ ਨੂੰ ਕਾਫੀ ਸਪੋਰਟ ਮਿਲਣ ਦੇ ਚਾਂਸ ਹੈਗੇ ਆ, ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਇੱਦਾਂ ਦੀਆਂ ਬੱਚੀਆਂ ਇੱਦਾਂ ਦੇ ਕੇਸ ਆਏ ਆ, ਜਿਹੜੇ ਹਿਊਮਨ ਟ੍ਰੈਫਿਕਿੰਗ ਦੇ ਅੰਡਰ ਲੋਕਾਂ ਨੇ ਉਹਨਾਂ ਨੂੰ ਲੈ ਕੇ ਆਏ ਤੇ ਉਹਨਾਂ ਨੂੰ ਐਜ਼ ਏ ਸਲੇਬਰੀ ਯੂਜ਼ ਕੀਤਾ ਤੇ ਸੈਕਸ਼ੂਅਲੀ
ਅਬਿਊਜ਼ ਕੀਤਾ ਹੈਗਾ। ਕਰਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿੰਬਰ ਉਹਨਾਂ ਨੇ ਅੱਜ ਸਟੇਟਮੈਂਟ ਦੇ ਰਾਹੀਂ ਦੱਸਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰੈਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਅੱਜ ਇੱਕ ਡਾਟਾ ਰਿਲੀਜ਼ ਕੀਤਾ ਹੈ, ਉਹਨਾਂ ਨੇ ਕਿਹਾ ਵੀ ਸਭ ਤੋਂ ਵੱਧ ਇਸ ਕਾਉਂਟੀ ਦੇ ਵਿੱਚ 2021 ਦੇ ਵਿੱਚ ਜਿਹੜੀਆਂ ਚੋਰੀ ਹੋਣ ਵਾਲੀਆਂ ਗੱਡੀਆਂ ਆ, ਉਹਨਾਂ ਦੇ ਵਿੱਚ ਕਹਿੰਦੇ ਵੀ ਜੇ ਖਾਸ ਇਹਨਾਂ ਗੱਡੀਆਂ ਦੇ ਮਾਲਕ ਆ ਉਹ ਧਿਆਨ ਦੇਣ। ਜੇ 2000 ਤੋਂ ਪਹਿਲਾਂ ਦੀ ਸੰਨ ਦੀ ਹਾਂਡਾ ਸਿਵਿਕ ਆ ਜਾਂ 2000 ਸੰਨ ਤੋਂ ਪਹਿਲਾਂ ਦੀ ਹਾਂਡਾ ਅਕੋਰਡ ਆ ਤੇ 1998 ਤੋਂ 2006 ਦੇ ਸ਼ੈਵਰਲੀ ਸਿਲਵਰਾਡੋ ਪਿਕਅਪ ਟਰੱਕਸ ਆ, ਇਹ ਕਹਿੰਦੇ ਸਭ ਤੋਂ ਵੱਧ ਚੋਰੀ ਜਿਹੜੇ ਉਹ ਹੋਏ ਨੇ। 2020 ਦੇ ਵਿੱਚ 1,80,000 ਜਿਹੜੇ ਆ ਉਹ ਚੋਰੀਆਂ ਹੋਈਆਂ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ, ਜਿਹੜੀਆਂ ਕਿ ਉਸ ਤੋਂ ਪਿਛਲੇ ਸਾਲ ਨਾਲੋਂ 20% ਵੱਧ ਜਿਹੜੀਆਂ ਉਹ ਹੈਗੀਆਂ ਆ। ਸੋ ਸਿਵਿਕ, ਅਕੋਰਡ ਤੇ ਸ਼ੈਵਰਲੀ ਸਿਲਵਰਾਡੋ ਜਿਹੜੇ ਟਰੱਕ ਆ ਤੇ ਜਿਹੜੀਆਂ ਗੱਡੀਆਂ ਆ, ਉਹ ਕਹਿੰਦੇ ਸਭ ਤੋਂ ਵੱਧ ਜਿਹੜੀਆਂ ਉਹ ਚੋਰੀ ਹੁੰਦੀਆਂ ਆ ਰਹੀਆਂ ਨੇ। ਕਰਨ, ਫਰੈਜ਼ਨੋ, ਸੈਨ ਮਕੀਨ, ਸਟੈਨੀਸਲੌਸ, ਟੁਲੈਰੀ, ਮਰਸੈਡ, ਮਡੇਰਾ ਤੇ ਕਿੰਗਸ ਕਾਉਂਟੀ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਉਹ 12% ਟੋਟਲ ਕੈਲੀਫੋਰਨੀਆ ਦੀਆਂ ਗੱਡੀਆਂ ਦੀਆਂ ਚੋਰੀਆਂ ਹੋਈਆਂ ਤੇ ਇਕੱਲੇ ਸਦਰਨ ਕੈਲੀਫੋਰਨੀਆ ਦੇ ਵਿੱਚ 52.2% ਜਿਹੜੀਆਂ ਗੱਡੀਆਂ ਪੂਰੇ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ, ਆંકੜਿਆਂ ਦੇ ਹਿਸਾਬ ਦੇ ਨਾਲ ਚੋਰੀ ਹੋਈਆਂ ਪਿਛਲੇ ਸਾਲ 'ਚ। ਇਹ ਸਾਡਾ ਸਮਾਂ ਵੀ ਸਮਾਪਤੀ ਵੱਲ ਆ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਰਸ਼ੀਆ ਦਾ ਰੂਬਲ ਪੂਰੀ ਤਰ੍ਹਾਂ ਮੁੱਦਾ ਪਿਆ ਤੇ ਉਸਨੇ ਫਿਰ ਸਟਾਕ ਮਾਰਕੀਟ ਤੇ ਵੀ ਅਸਰ ਕੀਤਾ ਤੇ ਸਟਾਕ ਮਾਰਕੀਟ ਵੀ ਜਿਹੜੀ ਆ ਉਹ ਡਾਊਨ ਗਈ ਹੈਗੀ ਆ। ਉਹਨਾਂ ਦੀ ਜਿਹੜੀ ਹਰਜੋਤ ਸਿੰਘ ਜੀ ਰੂਸ ਦੀ ਜਿਹੜੀ ਸਟਾਕ ਮਾਰਕੀਟ ਆ, ਉਹ ਤਾਂ ਕਹਿੰਦੇ ਵੀ 30% ਜਿਹੜੀ ਉਹ ਡਿੱਗ ਗਈ ਸੀਗੀ ਇੱਕ ਟਾਈਮ ਦੇ ਉੱਤੇ, ਤੇ ਅੱਜ ਜਿਹੜਾ ਆ ਓਬਵੀਅਸਲੀ ਜਦੋਂ ਐਡੇ ਵੱਡੇ ਪੱਧਰ ਦੇ ਉੱਤੇ ਹੁਣ ਤੇਲ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਡਾਈਵੈਸਟਮੈਂਟ ਕਰ ਰਹੀਆਂ ਰੂਸੀ ਜਿਹੜੀਆਂ ਵੱਡੀਆਂ ਐਨਰਜੀ ਕੰਪਨੀਜ਼ ਦੇ ਵਿੱਚੋਂ, ਤਾਂ ਉਹਨਾਂ ਦਾ ਅਸਰ ਜਿਹੜਾ ਉਹ ਦੇਖਣਾ ਹੀ ਆ। ਯੂਕਰੇਨ ਦੇ ਨਾਲ ਜਿਹੜੀ ਜੰਗ ਲੱਗੀ ਆ ਉਸ ਦਾ ਅਸਰ ਵੀ ਹੋਣਾ ਹੀ ਆ। ਡਾਓ ਜੋਨਸ ਅੱਜ ਇੱਕ ਵਾਰੀ ਫੇਰ 166 ਪੁਆਇੰਟ ਡਿੱਗਾ, 33,893 ਤੇ ਬੰਦ ਹੋਇਆ। S&P ਜਿਹੜਾ ਉਹ 11 ਪੁਆਇੰਟ ਡਿੱਗ ਕੇ 4374 ਤੇ। ਨੈਸਡੈਕ 56 ਪੁਆਇੰਟ ਵਧਿਆ ਤੇ 13,751 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,904 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.86% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 43,299 ਦੇ ਉੱਤੇ ਰਿਹਾ। ਜੀ, $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 38 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਆਪਾਂ ਸਮਾਪਤੀ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।